ਮੇਰੇ ਮਾਲਕ, ਮੈਨੂੰ ਤੇ ਬਸ ਤੇਰੇ ਨਾਂ ਦੀ ਲੋੜ ਏ। ਜੇ ਇਹ ਮਿਲ ਜਾਏ ਮੈਨੂੰ ਕਾਹਦੀ ਥੋੜ ਏ। ਸ਼ੁਰੂ ਕਰੀਏ ਅੱਲਾ ਸੋਹਣੇ ਦੇ ਪਾਕ ਨਾਂ ਤੋਂ, ਜਿਹੜਾ ਮਾਲਕ ਏ ਹਯਾਤੀ ਦਾ, ਜਿਹੜਾ ਵਾਰਿਸ ਏ ਇੱਜ਼ਤਾਂ ਦਾ, ਤੇ ਜਿਹੜਾ ਖਾਲਕ ਏ ਸਾਰੀ ਕਾਇਨਾਤ ਦਾ। ਅੰਦਰੋਂ ਬਾਹਰ ਦਾ ਜਾਣੂ ਏ ਤੇ ਅਕਲੋਂ ਪਾਰ ਦਾ ਵੀ ਜਾਣੂ ਏ। ਡਾਢਾ ਹੀ ਰਹਿਮ ਕਰਨ ਵਾਲਾ ਮੇਰਾ, ਤੁਹਾਡਾ, ਸਾਰਿਆਂ ਦਾ ਸੋਹਣਾ ਤੇ ਸੱਚਾ ਰੱਬ ਏ। ਤੇਰੀਆਂ ਸਿਫਤਾਂ ਇੱਕ ਸਮੁੰਦਰ, ਕੀ ਕਰਾਂਗਾ ਮੈਂ ਤਹਿਰੀਰ। ਜਿੱਥੋਂ ਤੇਰੀ ਸ਼ਾਨ ਸ਼ੁਰੂ ਹੋਏ ਉੱਥੋਂ ਮੇਰੀ ਅਕਲ ਅਖੀਰ। ਸੱਜਣੋ ਤੇ ਮਿੱਤਰੋ, ਮੇਰੇ ਬੜੇ ਸੋਹਣੇ ਪਿਆਰੇ ਨਾਜ਼ਰੀਨੋ ਸਾਮਈਨ, ਅਸਲਾਮੁ ਅਲੈਕੁਮ। ਮੈਂ ਤੁਹਾਡਾ ਆਪਣਾ ਮੁਮਤਾਜ਼ ਮਲਿਕ। ਬੜੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ, ਚੰਗੇ ਭਲੇ, ਖੈਰ ਖੈਰੀਅਤ ਨਾਲ ਹੋਵੋਗੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਵੇ ਕਿ ਮਾਹ ਰਬੀਉਲ ਅਵਲ ਦਾ ਆਗਾਜ਼ ਔਰ ਮਾਹ ਰਬੀਉਲ ਅਵਲ ਦੀਆਂ ਖੂਬਸੂਰਤ ਘੜੀਆਂ ਜਿਹੜੀਆਂ ਨੇ ਉਹ ਗੁਜ਼ਰ ਰਹੀਆਂ ਨੇ, ਔਰ ਯਕੀਨਨ ਤੁਸੀਂ ਇਹਨਾਂ ਤੋਂ ਮੁਸਤਫੀਜ਼ ਹੋ ਰਹੇ ਹੋਵੋਗੇ। ਸਾਡਾ ਅੱਜ ਦਾ ਇਹ ਪ੍ਰੋਗਰਾਮ, ਅੱਜ ਦਾ ਇਹ ਮਹਿਫਿਲ ਨਾਤ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਾਲੈਹਿ ਵਸੱਲਮ ਇੱਕ ਨਜ਼ਰਾਨਾ ਹੈ, ਇੱਕ ਹਦੀਆ ਹੈ, ਇੱਕ ਤੋਹਫਾ ਹੈ। ਔਰ ਅਲਹਮਦੁਲਿਲਾ ਅੱਲਾਹ ਪਾਕ ਦਾ ਬੜਾ ਕਰਮ, ਸੋਹਣੇ ਰੱਬ ਦਾ ਬੜਾ ਫਜ਼ਲ ਕਿ ਜਿਹਨੇ ਸਾਨੂੰ ਆਪਣਾ ਔਰ ਆਪਣੇ ਮਹਿਬੂਬ ਦਾ ਜ਼ਿਕਰ ਕਰਨ ਦੀ ਤੌਫੀਕ ਅਤਾ ਫਰਮਾਈ ਹੈ। ਔਰ ਇਹ ਸੋਹਣੇ ਰੱਬ ਦਾ ਕਰਮ ਹੀ ਹੈ, ਉਹਦਾ ਫਜ਼ਲ ਹੀ ਹੈ ਕਿ ਅੱਜ ਅਸੀਂ ਉਹਦੇ ਪਿਆਰੇ ਮਹਿਬੂਬ ਜਿਹੜੇ ਇੱਕ ਵਜ੍ਹੇ ਤਖਲੀਕ ਕਾਇਨਾਤ ਨੇ, ਅੱਜ ਅਸੀਂ ਉਹਨਾਂ ਦਾ ਮਿਲਾਦ ਮਨਾ ਰਹੇ ਹਾਂ। ਦੁਨੀਆ 'ਤੇ ਜ਼ਾਹਿਰੀ ਤੌਰ 'ਤੇ ਉਹਨਾਂ ਦੇ ਆਉਣ ਦੀਆਂ ਖੁਸ਼ੀਆਂ ਅਸੀਂ ਅੱਜ ਮਨਾ ਰਹੇ ਹਾਂ। ਅਤੇ ਇਹ ਸੋਹਣੇ ਰੱਬ ਦਾ ਸਾਡੇ 'ਤੇ ਕਰੋੜਾਂ ਕਰਮ ਹੈ। ਉਹਦੀ ਬੜੀ ਮਿਹਰਬਾਨੀ ਹੈ ਕਿ ਉਹਨੇ ਸਾਨੂੰ ਇਹ ਤੌਫੀਕ ਅਤਾ ਫਰਮਾਈ ਹੋਈ ਹੈ। ਅਤੇ ਬਿਲਕੁਲ ਜਨਾਬ, ਇਹ ਖੁਸ਼ੀਆਂ ਅੰਬੀਆ ਕਿਰਾਮ ਜਿਹੜੇ ਨੇ ਉਹਨਾਂ ਨੇ ਬਿਸ਼ਾਰਤਾਂ ਦਿੱਤੀਆਂ, ਔਰ ਅੱਲਾਹ ਨੇ ਆਪਣੇ ਮਹਿਬੂਬ ਦੀ ਖੂਬਸੂਰਤ ਤਖਲੀਕ ਔਰ ਸਾਡੇ 'ਤੇ ਅਹਿਸਾਨ ਫਰਮਾਇਆ ਕਿ ਇਹ ਮੁਸਲਮਾਨੋ, ਮੈਂ ਤੁਹਾਡੇ 'ਤੇ ਅਹਿਸਾਨ ਕੀਤਾ ਕਿ ਮੈਂ ਤੁਹਾਡੇ ਵਿੱਚੋਂ ਇੱਕ ਨਬੀ ਅਤਾ ਕੀਤਾ। ਇਹ ਉਹਦਾ ਕਰਮ ਹੈ। ਔਰ ਉਹ ਨਬੀ ਜਿਹੜੇ ਸਾਨੂੰ ਅਤਾ ਕੀਤੇ, ਉਹਨਾਂ ਨੇ ਸਾਨੂੰ ਗਫਲਤ ਦੇ ਅੰਧੇਰਿਆਂ ਦੇ ਵਿੱਚੋਂ ਕੱਢਿਆ, ਸਾਡੀ ਰਾਹ ਜਿਹੜੀ ਉਹ ਸਿੱਧੀ ਕੀਤੀ। ਨਬੀ ਕਰੀਮ ਸੱਲੱਲਾਹੁ ਅਲੈਹਿ ਵਾਲੈਹਿ ਵਸੱਲਮ ਦੀ ਵਿਲਾਦਤ ਬਾਸਾਦਤ ਤੋਂ ਪਹਿਲਾਂ ਮੁਆਸ਼ਰੇ ਦੇ ਵਿੱਚ ਜਿਹੜੀ ਜਹਾਲਤ ਸੀ, ਜੋ ਮੁਆਮਲਾਤ ਸਨ, ਉਹਦੇ 'ਤੇ ਇਨਸਾਨੀਅਤ ਵੀ ਸ਼ਰਮਿੰਦਾ ਸੀ। ਲੇਕਿਨ ਆਪ ਨੇ ਆ ਕੇ ਆਪ ਦੀ ਵਿਲਾਦਤ ਨੇ ਔਰ ਆਪ ਦੀ ਤਰਬੀਅਤ ਨੇ, ਆਪ ਦੀ ਤਾਲੀਮਾਤ ਨੇ ਇਨਸਾਨ ਨੂੰ ਇੱਕ ਮੁਕੰਮਲ ਇਨਸਾਨ ਬਣਾ ਦਿੱਤਾ। ਔਰ ਜੋ ਉਹਦਾ ਹੱਕ ਸੀ ਕਿ ਇਨਸਾਨ ਅੱਲਾਹ ਦਾ ਨਾਇਬ ਹੈ, ਉਹ ਦੱਸਿਆ ਕਿ ਇਨਸਾਨ ਕੀ ਚੀਜ਼ ਹੈ। ਔਰ ਮੈਨੂੰ ਯਾਦ ਆ ਰਹੀ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਾਲੈਹਿ ਵਸੱਲਮ ਦੀ ਉਹ ਹਦੀਸ ਮੁਬਾਰਕ ਕਿ ਮਨ ਆਰਫ ਨਫਸਹੁ ਫਕਦ ਆਰਫ ਰੱਬਹੁ, ਕਿ ਜਿਹਨੇ ਆਪਣੇ ਨਫਸ ਨੂੰ ਪਹਿਚਾਨ ਲਿਆ, ਆਪਣੇ ਆਪ ਨੂੰ ਪਹਿਚਾਨ ਲਿਆ, ਉਹਨੇ ਸੋਹਣੇ ਰੱਬ ਨੂੰ ਪਹਿਚਾਨ ਲਿਆ। ਅਤੇ ਬਿਲਕੁਲ ਜਨਾਬ, ਮੈਂ ਅੱਜ ਦੀ ਸਾਡੀ ਇਸ ਮਹਿਫਿਲ ਦੇ ਵਿੱਚ ਬੜੇ ਖੂਬਸੂਰਤ ਸਨਾਖਾਨ ਮੌਜੂਦ ਨੇ, ਨੌਜਵਾਨ ਸਨਾਖਾਨ ਨੇ ਕਿ ਜਿਨ੍ਹਾਂ ਨੇ ਅੱਲਾਹ ਤਾਲਾ ਦਾ ਜਿਨ੍ਹਾਂ 'ਤੇ ਬੜਾ ਕਰਮ ਹੈ, ਬੜੀ ਮਿਹਰਬਾਨੀ ਹੈ ਕਿ ਇਹਨਾਂ ਨੂੰ ਚੁਣ ਲਿਆ ਵੇ ਸਨਾਖਾਨੀ ਵਾਸਤੇ। ਮੈਂ ਸਮਝਣਾ ਕਿ ਅੱਛੀ ਆਵਾਜ਼ ਦਾ ਅੱਛਾ ਇਸਤੇਮਾਲ ਇਹ ਲੋਕ ਕਰ ਰਹੇ ਨੇ, ਔਰ ਅਲਫਾਜ਼ ਦਾ ਅੱਛਾ ਇਸਤੇਮਾਲ ਇਹ ਵੇ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਾਲੈਹਿ ਵਸੱਲਮ ਦੀ ਸਨਾਖਾਨੀ ਵਾਸਤੇ ਉਹ ਅਲਫਾਜ਼ ਇਸਤੇਮਾਲ ਹੋ ਰਹੇ ਨੇ। ਹੱਕ ਅਦਾ ਹੋ ਰਿਹਾ ਵੇ ਅੱਛੀ ਆਵਾਜ਼ ਦਾ, ਅੱਛੇ ਅਲਫਾਜ਼ ਦਾ, ਔਰ ਅੱਛੇ ਅੰਦਾਜ਼ ਦਾ ਹੱਕ ਅਦਾ ਹੋ ਰਿਹਾ ਵੇ। تو میں ਅੱਜ ਦੇ ਸਾਡੇ ਪਹਿਲੇ ਸਨਾਖਾਨ ਹਾਫਿਜ਼ ਮੁਹੰਮਦ ਅਜ਼ੀਮ ਸਾਹਿਬ, ਮੈਂ ਗੁਜ਼ਾਰਿਸ਼ ਕਰ ਰਹਾ ਕਿ ਤੁਸੀਂ ਆਪਣੀ ਖੂਬਸੂਰਤ ਆਵਾਜ਼ ਤੋਂ ਪ੍ਰੋਗرام ਦਾ ਆਗਾਜ਼ ਕਰੋ۔ بسم اللہ۔ رب آپ بنایا دلدار بڑا سونا، رب آپ بنایا دلدار بڑا سونا، نہ
نالے خود فرمایا اے میرا یار بڑا سونا نالے خود فرمایا اے کہ میرا یار بڑا سونا میں آپ بھی ماڑی ہاں تے میری کلی بھی ماڑی ہے میں آپ بھی ماڑی ہاں میری کلی بھی ماڑی میری گود چ نبیاں دا سردار بڑا سونا میری گود چ نبیاں دا سردار بڑا سونا تے دن سارے ہی سونے نے کہ جڑے رب نے بنائے نے بے شک بے شک دن سارے ہی سونے نے کہ جڑے رب نے بنائے نے پر جس وار حضور آئے او وار بڑا سونا جس وار حضور آئے او وار بڑا سونا اور مکتا سونے دیاں نعتاں نے تے سونے دیاں باتاں نے سبحان اللہ سونے دیاں نعتاں نے تے سونے دیاں باتاں نے ملیا اے ظہوری نو اظہار بڑا سونا ملیا اے ظہوری نو اظہار بڑا سونا رب آپ بنایا اے دلدار بڑا سونا نالے خود فرمایا اے کہ میرا یار بڑا سونا سبحان اللہ ماشاء اللہ جزاک اللہ حافظ محمد عظیم صاحب ماشاء اللہ بڑا خوبصورت انداز اور کیا شاعری بہت ہی سونی بڑی پیاری اور نبی کریم صلی اللہ علیہ وآلہ وسلم دی تعریف ہو رہی سی اللہ پاک قبول فرمائے
ਔਰ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਕਰਮ ਔਰ ਫਜ਼ਲ ਫਰਮਾਏ। ਹਾਫਿਜ਼ ਸਾਹਿਬ, ਹੋਰ ਸਾਨੂੰ ਤੁਸੀਂ ਕੀ ਸੁਣਾ ਰਹੇ ਹੋ؟ اس کے علاوہ پنجابی کلام کوئی اردو کلام پیش جی، کرتا بسم ہوں میں. اللہ۔ آپ سا دونوں جہاں میں نظر آیا ہی نہیں، سبحان کیونکہ اللہ نے کوئی اور بنایا ہی نہیں، آپ سا دونوں جہاں میں نظر آیا ہی نہیں، آپ نے جب سے نوازا ہے یا رسول اللہ، آپ نے جب سے نوازا ہے یا رسول اللہ، آپ نے جب سے نوازا ہے یا رسول اللہ، میں نے دامن کسی چوکھٹ پہ بچھایا ہی نہیں، میں نے دامن کسی چوکھٹ پہ بچھایا ہی نہیں، جس نے سرکار کے چہرے کی زیارت کر لی، سبحان اللہ، جس نے سرکار کے چہرے کی زیارت کر لی، جس نے سرکار کے چہرے کی زیارت کر لی، اس کی نظروں میں کوئی اور سمایا ہی نہیں، اس کی نظروں، اس کی نظروں، اس کی نظروں میں کوئی اور سمایا ہی نہیں، آپ کی نعت ہی شہزاد کا سرمایہ ہے، اس نکم میں، اس نکم میں، اس نکم میں نے کوئی اور کمایا ہی نہیں، اس نکم میں نے کوئی اور کمایا ہی نہیں، آپ سا دونوں جہاں میں نظر آیا ہی نہیں، کیونکہ اللہ نے کوئی اور بنایا ہی نہیں۔
سا دونوں جہاں میں نظر آیا ہی نہیں۔ سبحان اللہ، ماشاء اللہ، ماشاء اللہ، کیا خوبصورت انداز، خوبصورت آواز۔ ارباب نظر کو کوئی ایسا نہ ملے گا، ارباب نظر کو کوئی ایسا نہ ملے گا، بندہ تو مل ہی جائے گا مگر مولا نہ ملے گا۔ دنیا اگر ڈھونڈے گی ثانی محمد، ثانی تو بڑی چیز ہے سایہ نہ ملے گا۔ سبحان اللہ، ماشاء اللہ۔ حضور نبی کریم صلی اللہ علیہ وآلہ وسلم دا ذکر مبارک اسی جنہ بھی کرنے آ، جدو کرنے آ، جس طرح کرنے آ، ساڈا من ٹھر جاندہ وے، دل نو سکون آ جاندہ وے۔ اور یہ ذکر کریے اور ایدے نال اللہ کریم دے کروڑاں رحمتاں، برکتاں، فضل، کرم ساڈے تے ہو جاندے رہے۔ تے میں ساڈے آن والے اگلے پرونے معروف ثنا خان جناب محمد عثمان سعید صاحب، تو میں گزارش کرنا کہ تسی اپنی حاضری پیش کرو۔ ہاں سونے دیاں تاراں نے سونے دیاں تاراں نے سونے دیاں تاراں نے کملی والڑیا تیرے نال بہاراں نے تیرے نال بہاراں نے سبحان اللہ۔ آیا نبیاں دا سردار، آیا نبیاں دا سردار، آیا نبیاں دا سردار، آیا نبیاں دا سردار، کیتے رب نے جشن ہزار، پھر آکھو سارے صلی اللہ، آکھو سارے صلی اللہ، آکھو سارے صلی اللہ۔ جیڑا کل دا کل مختار، جیڑا کل دا کل مختار، نالے امت دا غم خار، آکھو سارے صلی اللہ، آکھو سارے صلی اللہ، آکھو سارے صلی اللہ۔ ہویا نورو نور اجالا، ہویا نورو نور اجالا، جگ تے آیا کملی والا، ہویا نورو نور اجالا، جگ تے آیا کملی والا، جگ تے آیا کملی والا۔ آیا ہورا کرن دیدار، آیا ہورا کرن دیدار، سونے رب دا اے شاہکار، آکھو سارے صلی اللہ، آکھو سارے صلی اللہ، آکھو سارے صلی اللہ۔ آیا نبیاں دا سردار، آمینہ دا اے راج دلارا، ہے یتیمہ دا اے سہارا، آمینہ دا اے راج دلارا، ہے یتیمہ دا اے سہارا، ہے سہارا۔ آیا حق دی بن یلگار، آیا حق دی بن یلگار، پت ڈگ پینے منہ پر، آکھو سارے صلی اللہ، آکھو
سارے صلی آنکھوں سارے صلی علی آیا نبیاں دا سردار. اور مقطع حسن و حسین دا نانا یارو رحمت دا اے خزانہ یارو. حسن و حسین دا نانا یارو رحمت دا اے خزانہ یارو. خزانہ یارو من جانا کر انکار من جانا کر انکار رضا ضد کرنی بیکار. آنکھوں سارے صلی علی آنکھوں سارے صلی علی آنکھوں سارے صلی علی نبینا صلی علی محمد ہو صلی علی شفیعنا صلی علی محمد آیا نبیاں دا سردار. کتے رب نے جشن ہزار آنکھوں سارے صلی علی آنکھوں سارے صلی علی آنکھوں سارے صلی علی. ماشاءاللہ ماشاءاللہ سبحان اللہ سبحان اللہ سبحان اللہ. نور ازلی چمکیا غائب اندھیرا ہو گیا. سبحان اللہ. بہت خوبصورت جی. محمد عثمان سعید صاحب اپنا منفرد جی انداز اور دف دے نال اپنا کلام پیش کر رہے نے تے اچھا لگ رہا جی. جی بسم اللہ عثمان صاحب کی اور سنا رہے تسی صاحب. جی ایک اور پنجابی دا سرکار دی آمد حوالے نال کلام. بسم اللہ. نبیاں دے سردار آگے 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 نبیاں دے سردار. دو جگ ویچ بہار آیا دو جگ ویچ بہار آیا مہک پے گلزار آگے نبیاں دے سردار آگے نبیاں دے سردار آگے نبیاں دے سردار آگے نبیاں دے سردار. مرحبا 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 مرحبا. آگے آقا تیرے میرے دس دا نور ہے چار چفیرے دس دا نور ہے چار چفیرے. رب دی رحمت نے کر دینے رب دی رحمت نے کر دینے سب دے بیڑے پار آگے نبیاں دے سردار آگے نبیاں دے سردار آگے نبیاں دے سردار آگے نبیاں دے سردار. اور میرے سرکار حضرت دائی حلیمہ سعدی السلام اللہ علیہ آپ دی مبارک گوچ جو تشریف لے آئے شاید نے منظر کشی کی کہندا ہے او جھولی آمینہ پاک دی بھر گئی سب مخلوق خدا دی تر گئی سب مخلوق خدا دی تر گئی. پورا جس دے در تے آ کے پورا جس دے در تے آ کے بنیاں ہاتھ خطار آگے ہورا جس دے در تے آ کے کھڑیاں بن
सरदार आ गए नबियां दे 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 सरदार। और बता आते बावल नजरा लाए पाक नबी ते दरूद पहुँचाए आते बावल नजरा लाए पाक नबी ते दरूद पहुँचाए कमली वाले तो साइम कमली वाले तो साइम हो जाइए बलहार आ गए नबियां दे सरदार 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 आ गए दो जग विच बहार आया दो जग विच बहार आया महक पई गुलजार आ गए नबियां दे सरदार आ गए नबियां दे सरदार आ गए। सुभान अल्लाह माशाल्लाह मोहम्मद उस्मान सईद साहब। और आप पढ़ रहे सन कि नबियां दे सरदार आ गए नबियां दे सरदार, ना सिर्फ नबियां दे सरदार बल्कि आलमीन दे सरदार। सुभान अल्लाह। और अल्लाह दे शाहकार अल्लाह दे महबूब और सानू साडे सब दे मतलूब और अल्लाह दे नूर साडे दिलां दे सरूर। अल्लाह दी शान अंबिया दे सुल्तान सरापाए फैज़ करम और साडे गुनाहगारां दा रखदे ने परम। बशीर और नज़ीर काफला नबूवत दे अमीर मुहम्मद मुस्तफ़ा सल्लल्लाहु अलैहि वसल्लम जेड़े के गरीबां दे आसरा ने गरीबां दे सहारे ने जिन्हां दा कोई नहीं उन्हां दे मेरे नबी करीम सल्लल्लाहु अलैहि वसल्लम जेड़े कि सानू बहुत प्यारे ने दुर्रे यतीम ने रहमत ने करीम ने रऊफ ने रहीम ने बाइस से इज्जतो तकरीम ने। ते उसे प्यारे महबूब दी सनाखानी वास्ते मैं दावत दिना वा साढ़े बड़े प्यारे दोस्त जनाब हाफिज़ आमिर नज़ीर हैदरी साहब दे अगे मैं मुल्तमिस है कि तुसी आओ और अपनी खूबसूरत हाज़री पेश करो। विछोड़े दे मैं सद में रोज जल्ला या रसूल अल्लाह। विछोड़े दे मैं सद में रोज झल्ला या रसूल अल्लाह। विछोड़े दे मैं सद में रोज झल्ला या रसूल अल्लाह। विछोड़े दे मैं सद में रोज झल्ला या रसूल अल्लाह। करां मैं तेरियां दिन रात गल्लां या रसूल अल्लाह। करां मैं तेरियां दिन रात
گلاں یا رسول اللہ. اور زہری صاحب نے کیا خوبصورت لکھا کہ جدوں ویکھاں کوئی جاندا مسافر شہر تیرے نوں. سبحان اللہ سبحان اللہ. کہ جدوں ویکھاں کوئی جاندا مسافر شہر تیرے نوں. جدوں ویکھاں کوئی جاندا مسافر شہر تیرے نوں. کیویں وگدے ہوئے ہنجواں نو ٹھلاں یا رسول اللہ. کیویں وگدے ہوئے ہنجواں نو ٹھلاں یا رسول اللہ. ہوائے وگدیے لے جا مدینے اتھرو میرے. سبحان اللہ سبحان اللہ. کہ ہوائے وگدیے لے جا مدینے اتھرو میرے. تے آکھیں ہور کی میں نظر کلاں یا رسول اللہ. تے آکھیں ہور کی میں نظر کلاں یا رسول اللہ. اور مقطع کہ ظہوری نوں ملے قطرہ تیرے وگدے سمندر چوں. سبحان اللہ. کہ ظہوری نوں ملے قطرہ تیرے وگدے سمندر چوں. ظہوری نوں ملے قطرہ تیرے وگدے سمندر چوں. تیری رحمت دیاں ہر پاسے چھلاں یا رسول اللہ. وچھوڑے دے میں صدمے روز جھلاں یا رسول اللہ. سبحان اللہ سبحان اللہ ماشاء اللہ. وچھوڑے دے میں صدمے روز چلاں یا رسول اللہ. غماں وچ پے گئی شام بڑی دیر ہو گئی. غماں وچ پے گئی شام بڑی دیر ہو گئی. آیا نہیں میرا نام بڑی دیر ہو گئی. اور پی پی کے ٹر گئے نے میں خار سا کیا. پی پی کے ٹر گئے نے میں خار سا کیا. آیا نہیں میرا جام بڑی دیر ہو گئی. غماں وچ پے گئی شام سبحان بڑی دیر ہو گئی. آیا نہیں میرا نام بڑی دیر ہو گئی. سبحان اللہ ماشاء اللہ. جی سانو کچھ اور کی سنا رہے ہو تسی حافظ عامر صاحب. مظفر وارسی صاحب کا ایک بڑا خوبصورت کلام. بسم اللہ بسم اللہ. ہم جہاں بھی ہو وہیں سے دو صدا سرکار سنتے ہیں.
جہاں بھی ہو وہیں سے دو صدا سرکار سنتے ہیں، سرے آئینہ وہ سنتے ہیں، پس دیوار سنتے ہیں، اور میرا غیر سانس ان کی آہٹوں کے ساتھ چلتا ہے، اللہ اللہ خوبصورت، میرا غیر سانس ان کی آہٹوں کے ساتھ چلتا ہے، میرے دل کے دھڑکنے کی بھی وہ رفتار سنتے ہیں، سرے آئینہ وہ سنتے ہیں، پسے دیوار سنتے ہیں۔ اور حاصل کلام شعر، میں صدقے جاؤں ان کی رحمت للعالمین پر، اللہ کہ میں صدقے جاؤں ان کی رحمت للعالمین پر، پکارو چاہے جتنی بار وہ ہر بار سنتے ہیں، پکارو پکارو چاہے جتنی بار وہ ہر بار سنتے ہیں، اور کھڑے رہتے ہیں اہل تخت بھی دہلیز پر ان کی، سبحان اللہ، کھڑے رہتے ہیں اہل تخت بھی دہلیز پر ان کی، پر فقیروں کی صدائیں بھی شہ ابرار سنتے ہیں، اور مقطع سماعت کیجیے کہ مظفر جب کسی محفل میں ان کی نعت پڑھتا ہے، مظفر جب کسی محفل میں ان کی نعت پڑھتا ہے، میرا ایمان ہے وہ بھی میرے اشعار سنتے ہیں، سرے آئینہ وہ سنتے ہیں، پسے دیوار سنتے ہیں۔ سبحان اللہ، ماشاء اللہ، ماشاء اللہ۔ جناب حافظ عامر نذیر حیدری صاحب اپنی حاضری پیش کر رہے سی، خوبصورت اشعار، خوبصورت انداز، اللہ پاک قبول فرمائے۔
ਔਰ ਗੱਲ ਕਰ ਰਹੇ ਸਨ ਕਿ ਅਸੀਂ ਜਿੱਥੋਂ ਜਿਸ ਤਰ੍ਹਾਂ ਜਿਵੇਂ ਪੁਕਾਰੀਏ हुजूर सुनते ने। और अल्हम्दुलिल्लाह हम यहाँ पे पढ़ें वो मदीने सुने, मुस्तफ़ा की आला समात पे लाखों सलाम। और तेरा खावा मैं तेरे गीत गावा या रसूल अल्लाह, तेरा खावा मैं तेरे गीत गावा या रसूल अल्लाह, तेरा मीलाद मैं क्यों ना ਮਨਾਵਾਂ ਯਾ ਰਸੂਲ ਅੱਲਾ। ਤੇ ਮੈਂ ਕੁਝ ਵੀ ਨਹੀਂ ਜੇ ਤੇਰੇ ਨਾਲ ਮੇਰੀ ਕੋਈ ਨਿਸਬਤ ਨਹੀਂ, ਮੈਂ ਕੁਝ ਵੀ ਨਹੀਂ ਜੇ ਤੇਰੇ ਨਾਲ ਮੇਰੀ ਕੋਈ ਨਿਸਬਤ ਨਹੀਂ, ਮੈਂ ਸਭ ਕੁਝ ਹਾਂ ਜੇ ਮੈਂ ਤੇਰਾ ਸਦਾਵਾਂ ਯਾ ਰਸੂਲ ਅੱਲਾ, ਮੈਂ ਸਭ ਕੁਝ ਹਾਂ ਜੇ ਮੈਂ ਤੇਰਾ ਸਦਾਵਾਂ ਯਾ ਰਸੂਲ ਅੱਲਾ। ਮੈਂ दावत देना जनाब मोहम्मद सलमान सईद साहब, तुसी आओ और अपनी हाज़री पेश करो जी। बिस्मिल्लाह जी। लफ्ज़ में आप के शायाने कहाँ से लाऊं, लफ्ज़ में आपके शायाने कहाँ से लाऊं, अब मैं दूसरा कुरान कहाँ अल्लाह से लाऊं, लफ्ज़ में आपके। और लोग कहते हैं कि करूं आपकी मिदहत आका, लोग कहते हैं कि करूं आपकी मिदहत आका, लोग कहते हैं कि करूं आपकी मिदहत आका, अब मैं दूसरा कुरान कहाँ से लाऊं, लफ्ज़ में आपके। और आपके हुक्म को जो हुक्म में खुदा मानते थे, आपके हुक्म को जो हुक्म में खुदा मानते थे, आपके हुक्म को जो हुक्म खुदा मानते थे, आज मैं ऐसे मुसलमान कहाँ से लाऊं, आज मैं ऐसे मुसलमान कहाँ से लाऊं, लफ्ज़ में आपके। और आपकी आल की पहचान नहीं दुनिया को,
آپ کی آل کی پہچان نہیں دنیا کو، آپ کی آل کی پہچان نہیں دنیا کو، دیدائے بوزرو سلمان کہاں سے لاؤں، دیدائے بوزرو سلمان کہاں سے لاؤں، لفظ میں آپ کے شایان کہاں سے لاؤں، لفظ میں آپ کے۔ سبحان، ماشاء اللہ ماشاء اللہ، سبحان اللہ ماشاء اللہ۔ بہت ہی خوبصورت ਸਮਾਂ ਸਾਡੇ ਸਟੂਡੀਓ ਦੇ ਵਿੱਚ, ਔਰ ਅਸੀਂ ਆਪਣੇ ਸੁਣਨ ਵਾਲੇ ਔਰ ਦੇਖਣ ਵਾਲੇ ਸਾਮਈਨੋ ਨਾਜ਼ਰੀਨ ਨੂੰ ਯਕੀਨਨ ਉਹ ਵੀ ਇਸੇ ਤਰ੍ਹਾਂ ਹੀ ਲੁਤਫ ਅੰਦੋਜ਼ ਹੋ ਰਹੇ ਹੋਣਗੇ। ਸਰਕਾਰ ਦਾ ਜ਼ਿਕਰ, ਨਾਤਾਂ ਪੜ੍ਹਨੀਆਂ, ਔਰ ਇਹ ਨਾਤ ਮੈਂ ਸਮਝਦਾ ਕਿ ਸੋਹਣੇ ਰੱਬ ਦਾ ਸਾਡੇ 'ਤੇ ਕਰਮ ਹੈ, ਫਜ਼ਲ ਹੈ ਕਿ ਉਹਨੇ ਸਾਨੂੰ ਇਹ ਚੁਣਿਆ ਹੋਇਆ ਵੇ, منتخب ਕੀਤਾ ਵੇ۔ محبوب کی محفل کو محبوب سجاتے ہیں، محبوب کی محفل کو محبوب سجاتے ہیں، آتے ہیں وہی جن کو سرکار بلاتے ہیں، اور وہ لوگ خدا شاہد قسمت کے سکندر ہیں، اور وہ لوگ خدا شاہد قسمت کے سکندر ہیں جو سرور عالم کا میلاد مناتے ہیں۔ سبحان اللہ۔ اور سرکار دا میلاد منانا، محفل سجنا، اے اللہ دی سنت ہے۔ اللہ نے عرشاں تے نبی کریم صلی اللہ علیہ وآلہ وسلم دا میلاد منایا، آپ دیاں گلاں کیتیاں، آپ دا ذکر کیتا۔ سونے رب نو اپنے محبوب دے نال اتنا پیار، اتنی محبت کہ جڑا بھی نبی کریم صلی اللہ علیہ وآلہ وسلم دا محبت دے نال ذکر کردا ہے، اللہ تعالیٰ او دے تے اپنی کروڑاں رحمتاں، برکتاں اور مہربانیاں، عطاواں دی بارش ہو جاتی ہے۔ اس لیے میں سمجھنا کہ ثنا خان جڑے نے اس حوالے نال یہ تے بڑے اللہ پاک دا بڑا کرم ہے، الحمدللہ ثم الحمدللہ۔ لو جی، ساڈے کول بڑے پیارے، بڑے خوبصورت ساڈے ثنا خان جناب محمد ارسلان اطہر تشریف فرما نے، اور انہاں دا اپنا لکھیا ہویا کلام اسی انہاں کولوں سننے ہاں انہاں دی آواز دے وچ۔ جی بسم اللہ جی۔ آمد کے حوالے سے چند اشعار۔ سرکار آ گئے نے، 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 کونین دینے والی مختار آ گئے نے، سرکار آ گئے نے۔ سبحان اللہ۔ رب نے بنائی دنیا صدقے چ مصطفیٰ دے، رب نے بنائی دنیا صدقے چ مصطفیٰ دے، امت دے دکھ مٹاون،
उम्मत दे दुख मिटावन गम खार आ गए ने गम खार आ गए ने सरकार आ गए ने पत्थरा पड़े निकल में चन टोटे होया यारो यारो पत्थरा पड़े निकल में चन टोटे होया यारो फुल्लानू आका देवर फुल्लानू आका देवर महकार आ गए ने महकार आ गए ने सरकार आ गए ने। और मक्ता कि झोली मेरी चरेंदे टुकड़े ने मुस्तफा दे टुकड़े झोली मेरी चरेंदे टुकड़े ने मुस्तफा दे टुकड़े झोली मेरी चरेंदे टुकड़े ने मुस्तफा दे अतहर नु पार लावन अतहर नु पार लावन अतहर नु पार लावन अतहर नु पार लावन मन ठार आ गए ने मन ठार आ गए ने सरकार आ गए ने सरकार आ गए ने कौनैन देने वाली मुख्तार आ गए ने सरकार आ गए ने। सुभान अल्लाह माशाल्लाह माशाल्लाह ਮੁਹੰਮਦ ਅਰਸਲਾਨ ਅਤਹਰ ਸਾਹਿਬ ਬਹੁਤ ਖੂਬਸੂਰਤ ਲਿਖਿਆ ਹੈ ਔਰ ਤੁਸੀਂ ਮਾਸ਼ਾਅੱਲਾ ਉਸੇ ਤਰ੍ਹਾਂ ਖੂਬਸੂਰਤ ਇਹਨੂੰ ਪੜ੍ਹਿਆ ਵੀ ਹੈ ਤੇ ਤੁਸੀਂ ਝੋਲੀ ਦੇ ਵਿੱਚ ਟੁਕੜਿਆਂ ਵਾਲਾ ਤੁਸੀਂ ਪੜ੍ਹ ਰਹੇ ਸੋ ਸ਼ੇਰ ਔਰ ਮੈਨੂੰ ਤੇ ਉਹ ਕਲਾਮ ਯਾਦ ਆ ਰਿਹਾ ਸੀ ਕਿ ਤੇਰੇ ਟੁਕੜੋਂ पे पले गैर की ठोकर पे न डाल सुभान अल्लाह तेरे टुकड़ों पे पले गैर की ठोकर पे न डाल झिड़कियाँ खाएं कहाँ छोड़ के सदका तेरा सुभान अल्लाह सुभान और औरों को मिला है तो मुकद्दर से मिला है औरों को मिला है तो मुकद्दर से मिला है हमको तो मुकद्दर भी तेरे दर से मिला है जी ਅਰਸਲਾਨ ਸਾਹਿਬ ਸਾਨੂੰ ਅਗਲਾ ਕਲਾਮ ਕਿਹੜਾ ਮਨਕਬਤ ਸੁਣਾ ਦੇ ਦੋ ਅਸ਼ਾਰ ਸਿਰਫ ਮੈਂ ਤੁਹਾਨੂੰ ਸੁਣਾ ਕੇ ਮੌਲਾ ਅਲੀ ਦੀ ਸ਼ਾਨ ਦੇ ਵਿੱਚ ਤੇ ਆਪਣੀ ਹਾਜ਼ਰੀ ਦਾ ਇਖਤਤਾਮ ਕਰਾਂਗਾ। हैदर शेर खुदा बड़ा करम कमावंदा ए मैं जे ऐबियां नूं अली गल नाल लावंदा ए हैदर शेर खुदा हैदर शेर खुदा बड़ा करम कमावंदा ए मैं जे ऐबियां नूं अली गल नाल लावंदा ए हाँ साडे जे ऐबियां नूं अली गल नाल लावंदा ए
इल्म दा शहर नबी उस शहर दा बाब अली जिस दे दवारे दे खादिम ने सारे वली हाँ इल्म दा शहर नबी उस शहर दा बाब अली जिस दे दवारे दे नौकर ने सारे वली सारे सवालियां दी झोली खैरा पावंदा ए मैं जे ऐबियां नू अली गल नल लावंदा ए मन कुंतु मौला फाहाज़ा अली मौला जिस दा मैं मौला है उस दा अली मौला हाँ मन कुंतु मौला फाहाज़ा अली मौला जिस दा मैं मौला है उस दा अली मौला अतहर जय मंगते अतहर जय मंगते अली खूब रजामदा ए हाँ अतहर जय मंगते अली खूब रजामदा ए साढ़े जैबियां नू अली गल नल लावंदा ए हाँ मैं जे ऐबियां नू अली गल नल लावंदा ए सुभान अल्लाह माशाअल्लाह माशाअल्लाह जी बहुत खूबसूरत लिखिਆ और ਵਿੱਚ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਅਹਦੀਸ ਮੁਬਾਰਕਾ ਦਾ ਜਿਹੜਾ ਜ਼ਿਕਰ ਹੈ ਕਿ ਮਨ ਕੁੰਤੁ ਮੌਲਾ ਫਹਾਜ਼ਾ ਅਲੀ ਮੌਲਾ ਇਹਨੂੰ ਤੁਸੀਂ ਖੂਬਸੂਰਤ ਇਸਤੇਮਾਲ ਕੀਤਾ ਅਨਾ ਮਦੀਨਤੁਲ ਇਲਮੀ व ਅਲੀਯੁਨ ਬਾਬੂਹਾ ਸੁਭਾਨ ਅੱਲਾਹ ਬਹੁਤ ਖੂਬਸੂਰਤ ਮਾਲਕ ਤੁਹਾਨੂੰ ਜਜ਼ਾ عطا ਫਰਮਾਏ ਔਰ ਸੋਹਣਾ ਰੱਬ ਤੁਹਾਡੇ ਤੇ ਆਪਣੀਆਂ ਰਹਿਮਤਾਂ ਕਰੇ ਔਰ ਤੁਸੀਂ ਇਸੇ ਤਰ੍ਹਾਂ ਲਿਖਦੇ ਰਹੋ ਔਰ ਤੁਸੀਂ ਮਾਸ਼ਾਅੱਲਾ ਸੋਹਣਾ ਪੜ੍ਹਦੇ ਰਹੋ ਮੁਹੰਮਦ ਅਰਸਲਾਨ ਅਤਰ ਸਾਹਿਬ ਆਪਣੀ ਹਾਜ਼ਰੀ ਪੇਸ਼ ਕਰਦੇ ਸਨ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜਨਾਬ ਮੁਲਕ ਪਾਕਿਸਤਾਨ ਦਾ ਬਹੁਤ ਖੂਬਸੂਰਤ ਨਾਂ ਬਹੁਤ ਪਿਆਰੇ ਸਨਾ ਖਾਨ ਮਾਰੂਫ ਔਰ ਸੋਹਣਾ ਪੜ੍ਹਨ ਵਾਲੇ ਅੱਛਾ ਪੜ੍ਹਨ ਵਾਲੇ ਮੇਰੇ ਭਾਈ ਜਨਾਬ ਵਕਾਰ ਅਜ਼ੀਮ ਚਿਸ਼ਤੀ ਸਾਹਿਬ ਮੌਜੂਦ ਨੇ अस्सलाम वालेकुम वालेकुम अस्सलाम सर ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਆਪਣੇ ਕੀਮਤੀ ਟਾਈਮ ਵਿੱਚੋਂ ਟਾਈਮ ਦਿੱਤਾ ਸਰ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ ਅੱਛਾ ਵਕਾਰ ਭਾਈ ਮੈਂ ਬੱਚੇ ਸਾਡੇ ਕੋਲ ਪੜ੍ਹ ਰਹੇ ਨੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਜਿਹੜੇ ਨੌਜਵਾਨ ਸਨਾ ਖਾਨ ਨੇ ਅਸੀਂ ਅੱਜ ਉਹਨਾਂ ਨੂੰ ਇੱਥੇ ਬੁਲਾਇਆ ਔਰ ਸਾਡੀ ਕੋਸ਼ਿਸ਼ ਹੈ ਕਿ ਇਹਦੇ ਨਾਲ ਅਸੀਂ ਕੋਈ ਤਾਮੀਰੀ ਕੰਮ ਜਿਹੜਾ ਹੋਵੇ ਕਿ ਜਿੱਥੇ ਬੱਚਿਆਂ ਦੀ ਕੋਈ ਤਰਬੀਅਤ ਵੀ ਹੋਵੇ ਔਰ ਨਵੀਂ ਨਸਲ ਜਿਹੜੀ ਹੈ ਉਹਦਾ ਨਾਤ ਵੱਲ ਰੁਝਾਨ ਵੀ ਹੋਵੇ ਬਿਲਕੁਲ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਇਸ ਪ੍ਰੋਗਰਾਮ ਦਾ ਇੱਕ ਇਹ ਵੀ ਮਕਸਦ ਹੈ ਕਿ ਨਾਤ ਦਾ ਫਰੋਗ ਔਰ ਫਿਰ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਜਿਨ੍ਹਾਂ 'ਤੇ ਚੱਲ ਰਹੇ ਹਾਂ ਅੱਜ ਅਸੀਂ ਉਹ ਵੀ ਡਿਸਕਸ ਕਰਨੀਆਂ ਨੇ ਤੇ ਸੋ ਤੁਹਾਡੇ ਕੋਲੋਂ ਟਾਈਮ ਲੈਣ ਦਾ ਥੋੜ੍ਹਾ ਵੀ ਮਕਸਦ ਹੈ ਸੀ ਤੇ ਜਿਹਦੇ ਵਾਸਤੇ ਤੁਹਾਡੀ ਬੜੀ ਮਿਹਰਬਾਨੀ ਜੀ ਠੀਕ ਵਕਾਰ ਸਾਹਿਬ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹ ਰਿਹਾ ਤੁਸੀਂ ਚੁੱਕੇ ਸਨਾ ਖਾਨ ਰਸੂਲ ਹੋ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਨਾਤ ਖਾਨੀ ਕਰਦੇ ਹੋ ਨੌਜਵਾਨ ਬੱਚੇ ਨੇ ਇਹਨਾਂ ਕੋਲ ਤੇ ਜੇ ਬੜਾ ਟਾਈਮ ਹੈ ਔਰ ਅੱਜ ਕੱਲ੍ਹ ਤੇ ਜਦੀਦ ਦੌਰ ਹੈ ਰਿਸਰਚ ਹੈ ਕਲਾਮ ਨਵੇਂ ਤਰਜ਼ਾਂ ਨਵੀਆਂ ਮੌਜੂਦ ਨੇ ਲੇਕਿਨ ਅਸੀਂ ਕੁਝ ਪਿਛਲੀਆਂ ਤਰਜ਼ਾਂ 'ਤੇ ਹੀ ਜਾਂਦੇ ਹਾਂ ਜਾਂ ਆਖਰੇ ਦੀ ਕੀ ਵਜ੍ਹਾ ਵੇ ਸਰ ਮੈਂ ਸਮਝਦਾ ਕਿ ਹੁਣ ਥੋੜਾ ਜਿਹਾ ਨਾ ਕੁਝ ਲੋਕ ਕੁਝ ਐਸੀਆਂ ਤਰਜ਼ਾਂ ਦੇ ਵੀ ਕਲਾਮ ਪੜ੍ਹ ਰਹੇ ਨੇ ਜਿਹੜੇ ਕਿ ਲੋਕਾਂ ਦੇ ਦਿਲ 'ਚ ਨਹੀਂ ਉਤਰਦੇ ਕੁਝ ਮਤਲਬ ਤੁਸੀਂ ਕਹਿ ਲਓ ਕਿ ਐਸੀਆਂ ਤਰਜ਼ਾਂ ਨੇ ਕਿ ਮੈਂ ਕਹਿਣਾ ਨਹੀਂ ਚਾਹ ਰਿਹਾ ਕਿ ਕੁਝ ਐਸੇ ਤੁਸੀਂ ਸਮਝ ਜਾਓ ਕਿ ਕੁਝ ਗਾਣਿਆਂ 'ਤੇ ਐਸੀਆਂ ਤਰਜ਼ਾਂ ਨੇ ਕਿ ਜਿਹੜੇ ਲੋਕ ਕੋਈ ਅੱਛੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਨਹੀਂ ਪਸੰਦ ਕਰਦੇ ਉਹ ਇੱਕ ਕਿਸੇ ਨੂੰ ਰੂਹਾਨੀਅਤ ਦੀ ਸਾਡੇ ਕੋਲ ਮਾਸ਼ਾਅੱਲਾ ਹਾਫਿਜ਼ ਅਹਿਮਦ ਨਜ਼ੀਰ ਸਾਹਿਬ ਨੇ ਪੜ੍ਹਿਆ ਅਜ਼ੀਮ ਭਾਈ ਨੇ ਪੜ੍ਹਿਆ कैसा माशाल्लाह खूबसूरत कलाम पढ़े उन्होंने और बुजुर्गों के कलाम पढ़े ने ठीक है जी वो गल की वो बुजुर्गों के कलाम की अपनी ही रूहानियत है सही और इस उम्र ਦੇ ਵਿੱਚ
ਇਹ ਜ਼ੌਕ ਹੋਣਾ ਮੈਂ ਸਮਝਦਾ ਕਿ ਅੱਲਾ ਦੀ ਖਾਸ ਅਤਾ ਹੈ। ਹਜ਼ਰਤ ਅਲੀ ਦਾ ਇੱਕ ਫਰਮਾਨੇ ਅਲੀ ਸ਼ਾਨ ਹੈ ਕਿ ਕਾਇਨਾਤ ਦੀ ਕੋਈ ਵੀ ਚੀਜ਼, ਕੋਈ ਵੀ ਸ਼ਖਸ, ਕੋਈ ਵੀ ਸ਼ੈ ਸਾਡੇ ਨਾਲ ਪਿਆਰ ਨਹੀਂ ਕਰ ਸਕਦੀ। ਆਪ ਨੇ ਫਰਮਾਇਆ ਕਿ ਸਾਡੇ ਨਾਲ ਸਿਰਫ ਉਹ ਪਿਆਰ ਕਰੇਗਾ ਜਿਹਨੂੰ ਅਸੀਂ ਪਸੰਦ ਕਰਾਂਗੇ, ਸੁਭਾਨ ਜਿਹਨੂੰ ਅਸੀਂ ਸਿਲੈਕਟ ਕਰਾਂਗੇ। ਸੁਭਾਨ ਦੇਖੋ ਇਹ ਸਿਲੈਕਟ ਕਰਦਾ ਲੋਕ ਨੇ ਤੇ ਫਿਰ ਇਹਨਾਂ ਦੀ ਚੁਆਇਸ ਵੀ ਉਸੇ ਤਰ੍ਹਾਂ ਦੀ ਹੋਏਗੀ। ਬੇਸ਼ੱਕ ਔਰ ਮੈਂ ਇਹ ਤੁਹਾਡੇ ਪ੍ਰੋਗਰਾਮ ਦੀ ਵਸਾਦਤ ਦੇ ਨਾਲ ਇੱਕ ਗੱਲ ਕਰਨਾ ਚਾਹਾਂਗਾ ਕਿ ਅਕਸਰ ਬਾਹਰ ਸਾਨੂੰ ਸੁਣਨਾ ਪੈਂਦਾ ਹੈ, ਇਹ ਮੇਰੇ ਭਾਈ ਬੈਠੇ ਨੇ ਸਾਰੇ, ਇਹਨਾਂ ਨੂੰ ਵੀ ਸੁਣਨਾ ਪੈਂਦਾ ਹੈ। ਕਈ ਦੋਸਤ ਸਰਕਾਰ ਦੀ ਸਨਾਹ ਦੇ ਹਵਾਲੇ ਨਾਲ ਬੜੀ ਬਾਜ਼ਾਰੀ ਜ਼ਬਾਨ ਵੀ ਇਸਤੇਮਾਲ ਕਰਦੇ ਨੇ। ਮੈਂ ਸਮਝਦਾ ਕਿ ਉਹਨੂੰ ਆਪਣਾ ਮੁਕਾਮ ਖੁਦ ਦੇਖਣਾ ਚਾਹੀਦਾ ਕਿ ਮੈਨੂੰ ਕੀ ਰੁਤਬਾ, ਕੀ ਮੁਕਾਮ ਅੱਲਾ ਦੀ ਜ਼ਾਤ ਨੇ ਅਤਾ ਕੀਤਾ ਹੈ। ਬੇਸ਼ੱਕ। ਮੈਂ ਕੋਈ ਆਮ ਆਦਮੀ ਨਹੀਂ ਹਾਂ। ਬੇਸ਼ੱਕ ਮੈਂ ਅਗਰ ਮੇਰੇ ਘਰ 'ਚ ਅਸੀਂ 3 ਭਰਾ ਵਾਂ ਤੇ ਸਾਡੇ 3 ਭਰਾਵਾਂ 'ਚੋਂ ਸਿਰਫ ਮੈਂ ਨਾਤ ਪੜ੍ਹ ਰਿਹਾ ਵਾਂ। ਕੀ ਹੈ ਮੇਰੀ ਡਿਊਟੀ ਸਰਕਾਰ ਨੇ ਨਾਤ ਤੇ ਲਾਤੀ, ਮੇਰੇ ਭਰਾ ਦੀ ਡਿਊਟੀ ਸਰਕਾਰ ਨੇ ਨਾਤ ਦੀ ਮਹਿਫਲ ਸਜਾਉਣ ਤੇ ਲਗਾ ਦਿੱਤੀ। ਬੇਸ਼ੱਕ ਮੇਰਾ ਆਪਣਾ ਇੱਕ ਮਕਾਮ ਹੈ। ਸਰਕਾਰ ਦਾ ਸਨਾਹ ਖਾਨ ਹੋਣਾ ਉਹ ਕੋਈ ਛੋਟੀ ਗੱਲ ਨਹੀਂ ਹੈ, ਆਹਾ ਬਹੁਤ ਵੱਡੀ ਗੱਲ ਹੈ। ਬਿਲਕੁਲ ਮੈਂ ਸਮਝਦਾ ਕਿ ਸਰਕਾਰ ਦਾ ਸਨਾਹ ਖਾਨ ਵਜ਼ੀਰ ਆਜ਼ਮ ਸਦਰ ਤੋਂ ਵੀ ਵੱਧ ਕੇ ਵੇ। ਸਹੀ ਉਹਦਾ ਕੀ ਮੁਕਾਮ ਹੈ ਯਾਰ। ਉਹਨੂੰ ਆਪਣਾ ਮਿਆਰ ਨੂੰ ਬਿਲਕੁਲ ਕਾਇਮ ਰੱਖਣਾ ਚਾਹੀਦਾ, ਬਰਕਰਾਰ ਰੱਖਣਾ ਚਾਹੀਦਾ, ਆਪਣੇ ਮਿਆਰ ਨੂੰ ਨਹੀਂ ਤੋੜਨਾ ਚਾਹੀਦਾ। ਬਿਲਕੁਲ ਤੁਸੀਂ ਬਜਾ ਫਰਮਾ ਰਹੇ ਹੋ। ਔਰ ਉਹਦੀ ਇੱਕ ਜ਼ਿੰਦਾ ਮਿਸਾਲ ਜਿਹੜੀ ਮੈਂ ਤੁਹਾਡੀ ਇਸ ਗੱਲ ਨੂੰ ਦਲੀਲ ਦੇ ਨਾਲ ਕਿ ਹਜ਼ਰਤ ਹਸਾਨ ਬਿਨ ਸਾਬਤ ਅੱਲਾਹ ਪਾਕ ਉਹਨਾਂ ਤੇ ਕਰੋੜਾਂ ਰਹਿਮਤਾਂ ਫਰਮਾਏ। ਔਰ ਆਪ ਸਹਾਬੀ ਜਦੋਂ ਆਪਨੇ ਕਲਾਮ ਲਿਖਿਆ ਨਾ ਤੇ ਉਹ ਖੂਬਸੂਰਤ ਆਵਾਜ਼ ਓ ਅੰਦਾਜ਼ ਦੇ ਵਿੱਚ ਜਦੋਂ ਆਪ ਪੇਸ਼ ਕਰ ਰਹੇ ਸਨ ਤੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਨੂੰ ਆਪਣੇ ਮਿੰਬਰ ਮੁਬਾਰਕ ਤੇ ਜਗ੍ਹਾ ਦਿੱਤੀ। ਸੁਭਾਨ ਅੱਲਾਹ। ਔਰ ਆਪ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਸਹਾਬਾ ਦੇ ਨਾਲ ਸਾਮੀਨ ਦੀ ਹੈਸੀਅਤ ਦੇ ਨਾਲ ਆਪ ਸਾਹਮਣੇ ਤਸ਼ਰੀਫ ਫਰਮਾ ਸਨ। ਔਰ ਹਸਾਨ ਬਿਨ ਸਾਬਤ ਨੂੰ ਉਹ ਜਗ੍ਹਾ ਮਿੰਬਰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਅਤਾ ਹੋਇਆ। ਤੇ ਮਾਸ਼ਾਅੱਲਾ। ਉਹਦੇ ਇੱਥੋਂ ਹੀ ਸਾਨੂੰ ਇੱਕ ਇਹ ਚੀਜ਼ ਮਿਲਦੀ ਹੈ ਕਿ ਸਨਾਖਾਨੇ ਰਸੂਲ ਦਾ ਮਕਾਮ ਕੀ ਹੈ ਔਰ ਉਹਦਾ ਇਹਤਰਾਮ ਵੀ ਬਹੁਤ ਜ਼ਰੂਰੀ ਹੈ। ਉਹਨੂੰ ਆਪਣਾ ਮਕਾਮ ਆਪ ਵੀ ਸਮਝਣਾ ਔਰ ਬਣਾਉਣਾ ਚਾਹੀਦਾ ਵੇ। ਜਿਸ ਤਰ੍ਹਾਂ ਮੈਂ ਪਿੱਛੇ ਜ਼ਿਕਰ ਕਰ ਰਿਹਾ ਸਾਂ ਕਿ ਅਗਰ ਅਸੀਂ ਇਸ ਗੱਲ ਨੂੰ ਸਮਝ ਜਾਈਏ ਨਾ ਕਿ ਮਨ ਆਰਫ ਨਫਸਹੁ ਫਕਦ ਆਰਫ ਰੱਬਹੁ, ਕਿ ਇਨਸਾਨ ਅਗਰ ਆਪਣੀ ਪਹਿਚਾਨ ਕਰ ਲਵੇ। ਔਰ ਹਜ਼ਰਤ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਨੇ ਇਸੇ ਗੱਲ ਨੂੰ ਬੜਾ ਖੂਬਸੂਰਤ ਅਲਫਾਜ਼ ਨਾਲ ਬਿਆਨ ਕੀਤਾ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ से पहले खुदा बंदे से खुद पूछे बता तेरी रज़ा क्या है। ਅੱਛਾ, ਸਾਡਾ ਗੱਲ ਕਰਨ ਦਾ ਮਕਸਦ ਇੱਥੇ ਸਿਰਫ ਇਹ ਵੇ ਕਿ ਅਗਰ ਇੱਥੇ ਕਿਸੇ ਦੀ ਮਤਲਬ ਅਸੀਂ ਸਾਡੀ ਇੰਨੀ ਕੋਈ ਗੁਫ਼ਤਗੂ ਦੇ ਨਾਲ ਰਹਿਨੁਮਾਈ ਹੋ ਜਾਂਦੀ ਹੈ ਔਰ ਕਿਸੇ ਨੂੰ ਕੋਈ ਜ਼ਾਹਿਰ ਹੈ ਕੋਈ ਅੱਛਾ ਸਬਕ ਔਰ ਅੱਛੀ ਗੱਲ ਸੁਣਨ ਨੂੰ ਜਾਂ ਵੇਖਣ ਨੂੰ ਮਿਲ ਜਾਂਦੀ ਹੈ ਤੇ ਉਹ ਇੱਕ ਸਦਕਾ ਜਾਰੀਆ ਵੇ। ਬਿਲਕੁਲ। ਮੇਰਾ ਸਵਾਲ ਤੁਹਾਡੇ ਨਾਲ ਇਹ ਸੀ ਕਿ ਆਖਰ ਕਿਉਂ ਅਸੀਂ ਮਤਲਬ ਇਹਨਾਂ ਤੇ ਜਾ ਰਹੇ ਹਾਂ ਪੁਰਾਣੀਆਂ ਤਰਜ਼ਾਂ ਤੇ, ਜਾਂ ਅਸੀਂ ਉਹਨਾਂ ਤੇ ਕਿਉਂ ਜਾ ਰਹੇ ਹਾਂ? ਅਸੀਂ ਨਵੇਂ ਜਿਹੜੀ ਜਦੀਦ ਚੀਜ਼ਾਂ ਵੱਲ ਦੇ ਨਾਲ ਅਸੀਂ ਜਦੀਦ ਤਰਜ਼ਾਂ ਵੱਲ ਤੇ ਅਸੀਂ ਮਿਹਨਤ ਕਿਉਂ ਨਹੀਂ ਕਰ ਰਹੇ? ਜਦੀਦ ਤਰਜ਼ਾਂ ਦੇ ਵੀ ਸਰ ਲੋਕ ਕਲਾਮ ਪੜ੍ਹ ਰਹੇ ਨੇ। ਉਹ ਭਾਈ ਨੇ ਜਿਨ੍ਹਾਂ ਨੇ ਉਸਮਾਨ ਗਾਲਬਨ ਉਹਨਾਂ ਨੇ ਪੜ੍ਹਿਆ, ਦੇਖੋ ਉਹਨਾਂ ਨੇ ਨਵੀਂ ਤਰਜ਼ਾਂ ਦੇ ਉੱਪਰ ਕਲਾਮ ਪੜ੍ਹਿਆ ਔਰ ਦਫ ਨਾਲ ਪੜ੍ਹਿਆ, ਮਾਸ਼ਾਅੱਲਾ ਬਹੁਤ ਪਿਆਰਾ ਪੜ੍ਹਿਆ। ਜਦੀਦ ਤਰਜ਼ ਤੇ ਵੀ ਕੰਮ ਹੋ ਰਿਹਾ, ਨਹੀਂ ਕਿ ਜਦੀਦ ਤਰਜ਼ ਤੇ ਕੰਮ ਨਹੀਂ ਹੋ ਰਿਹਾ, ਜਦੀਦ ਤਰਜ਼ ਤੇ ਵੀ ਨਾਤ ਪੜ੍ਹੀ ਜਾ ਰਹੀ ਹੈ। ਸਹੀ ਹੈ। ਮਤਲਬ ਅਸੀਂ ਜ਼ਰਾ ਟਾਈਮ ਬਚਾਉਂਦੇ ਹਾਂ, ਤੁਹਾਡਾ ਖਿਆਲ ਹੈ ਕਿ ਅਸੀਂ ਸ਼ਾਰਟਕਟ ਮਾਰ ਕੇ ਅਸੀਂ ਟਾਈਮ ਬਚਾਉਣਾ ਚਾਹ ਰਹੇ ਹਾਂ ਕਿ ਅਸੀਂ ਇਹ ਤਰਜ਼ ਨੂੰ ਲੈ ਕੇ ਅਸੀਂ ਇਹਦੇ ਤੇ ਟੁਰ ਪੈਂਦੇ ਹਾਂ। ਹਾਂਜੀ। ਮੇਰਾ ਗੱਲ ਕਰਨ ਦਾ ਮਕਸਦ ਸਿਰਫ ਇੰਨਾ ਕੁ ਹੈ ਕਿ ਸਾਡੇ ਕੋਲ ਟਾਈਮ ਵੀ ਹੈ ਵੇ, ਵਕਤ ਵੀ ਹੈ ਵੇ, ਸਾਡਾ ਪ੍ਰੋਫੈਸ਼ਨ ਹੈ ਵੇ, ਅਸੀਂ ਨਾਤ ਖਾਨੀ ਕਰਨੀ ਹੈ, ਅਸੀਂ ਸਨਾ ਖਾਨੀ ਕਰਨੀ ਹੈ, ਅਸੀਂ ਸਾਡੇ ਤੇ ਅੱਲਾਹ ਪਾਕ ਦਾ ਇੰਨਾ ਕਰਮ ਹੈ ਕਿ ਅੱਲਾਹ ਤਾਲਾ ਸਾਨੂੰ ਅਤਾ ਕਰ ਰਿਹਾ, ਆਮਦ ਹੋ ਰਹੀ ਹੈ ਔਰ ਅਸੀਂ ਲਿਖ ਵੀ ਰਹੇ ਹਾਂ ਤੇ ਇਹ ਤੇ ਇੱਕ ਹੋਰ ਇੱਕ ਵੱਡਾ ਮੁਕਾਮ ਹੋ ਗਿਆ। ਬਿਲਕੁਲ। ਸਾਨੂੰ ਨਾਲ ਅਸੀਂ ਤਰਜ਼ ਤੇ ਵੀ ਕੰਮ ਕਰੀਏ ਕਿ ਅਸੀਂ ਇਹਦੀ ਨਵੀਂ ਤਰਜ਼ ਅਸੀਂ ਇੱਕ ਜਿੱਦਤ ਲੈ ਕੇ ਆਈਏ। ਤੇ ਜ਼ਾਹਿਰ ਹੈ ਸਾਨੂੰ ਹਰ ਇੱਕ ਕੰਮ ਦੇ ਜਿਸ ਤਰ੍ਹਾਂ ਲੋਕ ਨੇ ਨਾ ਜਿਹਦੇ ਤੇ ਰਿਸਰਚ ਜਾਰੀ ਹੈ ਔਰ ਉਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ 'ਚ ਤਬਦੀਲੀਆਂ ਆ ਰਹੀਆਂ ਨੇ, ਇਹਦੇ ਵਿੱਚ ਵੀ ਨਾਤ ਖਾਨੀ ਵਿੱਚ ਵੀ ਇਸੇ ਤਰ੍ਹਾਂ ਹੀ ਆ ਰਹੀਆਂ ਨੇ ਔਰ ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ ਵੇ। ਔਰ ਇਹਦੇ ਨਾਲ ਸਾਡਾ ਜਿਸ ਤਰ੍ਹਾਂ ਤੁਹਾਡਾ ਤੇ ਮੈਨੂੰ ਪਤਾ ਹੈ ਨਾ ਮਾਸ਼ਾਅੱਲਾ ਕਿ ਛੋਟਾ ਸਾਹਿਬਜ਼ਾਦਾ ਸਾਹਿਬ ਜਿਹੜੇ ਤੁਹਾਡੇ ਬੇਟੇ ਨੇ ਉਹ ਤੇ ਹੁਣੇ ਤੋਂ ਹੀ ਉਹ ਮਾਈਕ ਫੜ ਕੇ ਉਹਨਾਂ ਦੀ ਸਨਾਖਾਨੀ ਹੋ ਰਹੀ ਹੁੰਦੀ ਹੈ। ਔਰ ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਵੀ ਅਸੀਂ ਆਪਣੇ ਸੁਣਨ ਵਾਲੋਂ ਨੇ ਗੱਲ ਜ਼ਰੂਰ ਦੱਸੀ। ਉਹਦੀ ਵਜ੍ਹਾ ਹੈ ਕਿ ਘਰ ਦੇ ਵਿੱਚ ਮਾਹੌਲ ਦੇਣਾ ਸਨਾਖਾਨੀ ਦਾ। ਘਰ ਦੇ ਵਿੱਚ ਵੱਡੇ ਅਗਰ ਪੜ੍ਹ ਰਹੇ ਨੇ, ਅਗਰ ਸੁਣ ਰਹੇ ਨੇ, ਮਾਂ ਬਾਪ ਪੜ੍ਹਦੇ ਨੇ, ਮਾਂ ਬਾਪ ਨਾਤ ਖਾਨੀ ਸੁਣਦੇ ਨੇ ਤੇ ਜ਼ਾਹਰੇ ਬੱਚਿਆਂ ਨੇ ਉਹਦੇ ਵੱਲ ਆਉਣਾ ਵੇ। ਅਸੀਂ ਦੇਖੀਏ ਨਾ ਜੀ, ਸਾਡੇ ਬੜੇ ਪਿਆਰੇ ਦੋਸਤ ਨੇ ਸਈਦ ਸਾਹਿਬ, ਮਤਲਬ ਕਸੂਰ ਤੋਂ ਬਿਲੋਂਗ ਕਰਦੇ ਨੇ। ਅੱਜ ਉਹਨਾਂ ਦੇ ਬੱਚੇ ਸਾਡੇ ਨਾਲ ਮੌਜੂਦ ਨੇ ਮਾਸ਼ਾਅੱਲਾ, ਉਸਮਾਨ, ਸਲਮਾਨ ਜਿਹੜੇ ਨੇ। ਇਹ ਇੱਕ ਇਹਨਾਂ ਦੀ ਮਿਹਨਤ ਹੈ
ਬਿਲਕੁਲ ਇਸ ਤਰ੍ਹਾਂ ਹੀ। ਔਰ ਸਾਲ ਹਾ ਸਾਲ ਤੋਂ ਚਲਦੀ ਆ ਰਹੀ ਹੈ, ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ, ਹੌਸਲਾ ਅਫਜ਼ਾਈ ਕਰਨਾ। ਅਜ਼ੀਮ ਸਾਹਿਬ ਦੇ ਵੀ ਮਤਲਬ ਨਾਲ ਵਾਲਿਦ ਸਾਹਿਬ ਮੌਜੂਦ ਨੇ, ਔਰ ਅਜ਼ੀਮ ਸਾਹਿਬ ਨੇ ਤੇ ਮਾਸ਼ਾਅੱਲਾ ਸਰ ਦੇਖੋ ਇੱਕ ਪੁਰਾਣਾ ਕਲਾਮ ਪੜ੍ਹਿਆ ਔਰ ਨਵੀਂ ਤਰਜ਼ ਤੇ ਪੜ੍ਹਿਆ। ਹਾਂ, ਉਹ ਉਹਨੂੰ ਇੱਕ ਉਹਦੇ ਚ ਤਬਦੀਲੀ ਲੈ ਕੇ ਆਏ ਨੇ, ਔਰ ਉਹ ਉਹਨੂੰ ਬਹੁਤ ਪਿਆਰਾ ਪੜ੍ਹਿਆ ਮਾਸ਼ਾਅੱਲਾ ਬੜਾ ਅੱਛਾ ਮੈਂ। ਔਰ ਦੂਸਰਾ ਕਲਾਮ ਜਿਹੜਾ ਪੜ੍ਹਿਆ ਉਹਦੀ ਤਰਜ਼ 'ਚ ਵੀ ਇਹਨਾਂ ਨੇ ਮਾਸ਼ਾਅੱਲਾ ਬੜੀ ਚੇਂਜਿੰਗ ਕੀਤੀ ਹੈ। ਮੈਂ ਤੇ ਆਪ ਸੁਣ ਕੇ ਬੜਾ ਕਨਫਿਊਜ਼ ਹੋ ਗਿਆ ਸੀ। ਮੈਂ ਕਿਹਾ ਇਸ ਤਰ੍ਹਾਂ ਦਾ ਤੇ ਮੇਰੇ ਕੋਲ ਵੀ ਨਹੀਂ ਪੜ੍ਹਿਆ ਜਾਂਦਾ, ਤੇ ਮੈਂ ਪੜ੍ਹਨ ਦਾ ਦਿਨ ਬਣਾਇਆ ਸੀ। ਚਲੋ ਜੀ, ਇਹ ਤਾਂ ਅੱਛੀ ਗੱਲ ਹੈ। ਜਿੱਥੇ ਇੰਨੇ ਸਾਰੇ ਪੜ੍ਹ ਰਹੇ ਹੋਣ ਉੱਥੇ ਇਹ ਚੀਜ਼ ਹੁੰਦੀ ਹੈ। ਬੜੇ ਵੱਡੇ ਪ੍ਰੋਗਰਾਮਸ ਔਰ ਮਹਾਫਿਲ ਦੇ ਵਿੱਚ ਵੀ ਅਕਸਰ ਅਸੀਂ ਦੇਖਦੇ ਹਾਂ ਕਿ ਉਹ ਸਨਾ ਖਾਨ ਜਿਹੜੇ ਨੇ ਉਹ ਮੈਂ ਤੇ ਆਪ ਪੜ੍ਹਨਾ ਸੀ, ਅੱਛਾ ਜੀ ਇਹ ਫਲਾਂ ਨਾਤ ਖਾਨ ਪੜ੍ਹ ਗਏ ਨੇ, ਲੇਕਿਨ ਕੋਈ ਗੱਲ ਨਹੀਂ, ਹਰ ਇੱਕ ਦਾ ਇੱਕ ਆਪਣਾ ਅੰਦਾਜ਼ ਹੈ, ਹਰ ਫੁੱਲ ਦੀ ਇੱਕ ਆਪਣੀ ਖੁਸ਼ਬੂ ਹੋਵੇ, ਉਹਦਾ ਆਪਣਾ ਰੰਗ ਹੈ, ਉਹਦਾ ਆਪਣਾ ਇੱਕ ਜ਼ਾਇਕਾ ਵੀ। ਇਸੇ ਤਰ੍ਹਾਂ ਹੀ ਹਰ ਸਨਾ ਖਾਨ ਰਸੂਲ ਸੱਲੱਲਾਹੁ ਅਲੈहि ਵਸੱਲਮ ਦਾ ਇੱਕ ਆਪਣਾ ਆਵਾਜ਼, ਇੱਕ ਆਪਣੀ ਅੰਦਾਜ਼ ਹੈ। ਔਰ ਮੈਂ ਇੱਥੇ ਬਿਲਕੁਲ ਜ਼ਿਕਰ ਕਰਾਂਗਾ ਸ਼ੇਖ ਸਾਦੀ ਰਹਿਮਤੁल्लाह ਅਲੈਹ ਦਾ, ਕਿ ਅਸੀਂ ਲਿਖਣ ਦੀ ਅੱਗੇ ਗੱਲ ਕਰ ਰਹੇ ਸਾਂ ਤੇ ਆਪਨੇ ਬੜਾ ਖੂਬਸੂਰਤ ਕਲਾਮ ਲਿਖਿਆ, ਕਿਤਾ ਲਿਖਿਆ 4 ਲਾਈਨਾਂ ਦਾ, ਔਰ ਉਹ ਕਿਤਾ ਅੱਜ ਵੀ ਬੱਚੇ ਦੀ ਜ਼ੁਬਾਨ ਤੇ ਇੰਨਾ ਖੂਬਸੂਰਤ ਕਲਾਮ ਹੈ, ਇੰਨਾ ਅੱਛਾ ਲਿਖਿਆ ਕਿ ਅਜ਼ਬਰ ਹੈ, ਹਰ ਬੰਦੇ ਨੂੰ ਯਾਦ ਹੈ, ਹਰ ਬੱਚੇ ਨੂੰ ਜ਼ੁਬਾਨੀ ਯਾਦ ਹੈ ਕਿ ਬਲਗਲ ਉਲਾ ਬਿਕਮਾਲਿhi कशफत दुजा बिजमालिही हसनत जमीउ खिसालिही सल्लू अलैहि वालिही। और ਜਦੋਂ ਆਪ ਇੱਕ ਕਿਤਾਬ ਲਿਖ ਰਹੇ ਸਨ ਨਾ, ਪਹਿਲੀ ਜਿਹੜੀਆਂ ਨੇ 3 ਲਾਈਨ ਮੁਬਾਰਕ ਆਪਨੇ ਲਿਖੀਆਂ, ਬਲਗਲ ਉਲਾ ਬਿਕਮਾਲਿही ਕਸ਼ਫਤ ਦੁਜਾ ਬਿਜਮਾਲਿही ਹਸਨਤ ਜਮੀउ ਖਿਸਾਲਿही, ਤੇ ਇੱਥੇ ਆ ਕੇ ਅੱਗੋਂ ਆਮਦ ਰੁਕ ਗਈ, ਕਲਮ ਰੁਕ ਗਿਆ, ਤੇ ਪਰੇਸ਼ਾਨ ਵੀ ਹੋ ਗਏ ਕਿ ਮੇਰੇ ਨਾਲ ਕੀ ਹੋ ਗਿਆ ਹੈ। ਮੈਂ ਐਡਾ ਖੂਬਸੂਰਤ ਕਲਾਮ, ਇੱਕ ਸੀਕੁਐਂਸ, ਇੱਕ ਤਸਲਸਲ ਚੱਲਦਾ ਆ ਰਿਹਾ, ਔਰ ਇੱਥੇ ਅੱਗ ਰੁਕ ਗਿਆ ਵੇ, ਪਰੇਸ਼ਾਨੀ ਹੋਈ। ਪਰ ਇਹ ਤੇ ਅੱਲਾਹ ਪਾਕ ਦਾ ਕਰਮ ਸੀ, ਫਜ਼ਲ ਸੀ, ਮਿਹਰਬਾਨੀ ਸੀ ਕਿ ਉਹ ਕੋਸ਼ਿਸ਼ ਕਰਦੇ ਰਹੇ, ਲੇਕਿਨ ਕੋਈ ਨਾ ਛੱਡਿਆ, ਰੱਖ ਦਿੱਤਾ। ਚਲੋ ਕੋਈ ਗੱਲ ਨਹੀਂ, ਸਾਦੀ ਸੌਂ ਗਏ ਆਪ ਜਦੋਂ ਸੌਂ ਜਾਂਦੇ ਨੇ ਤੇ ਆਪ ਦੇ ਮੁਕੱਦਰ ਜਾਗ ਜਾਂਦੇ ਨੇ, ਨਸੀਬ ਜਾਗ ਗਏ। ਬਿਲਕੁਲ। ਤੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਆਪ ख्वाब ਦੇ ਵਿੱਚ ਆਪ ਤਸ਼ਰੀਫ ਲੈ ਕੇ ਆਉਂਦੇ ਨੇ ਤੇ ਪੁੱਛਦੇ ਨੇ ਕਿ ਮੇਰਾ ਸਾਦੀ ਪਰੇਸ਼ਾਨ ਹੈ। ਅੱਲਾਹੁ ਅਕਬਰ। ਇਹ ਅਰਸਲਾਨ ਸਾਹਿਬ ਆਪ ਵੀ ਲਿਖਦੇ ਨਾ, ਸ਼ਾਇਰ ਨੇ, ਤੇ ਮੈਂ ਇਸ ਲਈ ਮੈਨੂੰ ਯਾਦ ਆ ਗਈ ਗੱਲ ਕਿ ਲਿਖਣ ਵਾਲਿਆਂ ਦਾ ਕਿੰਨਾ ਮਕਾਮ ਕੀ ਹੈ। ਬਿਲਕੁਲ ਕਿ ਮੇਰੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਆਪ ਆਉਂਦੇ ਨੇ ਔਰ ਪੁੱਛਦੇ ਨੇ ਕਿ ਮੇਰੇ ਸਾਦੀ ਪਰੇਸ਼ਾਨ ਕਿਉਂ ਹੋ, ਤੇ ਸਾਦੀ ਦੱਸਦੇ ਨੇ ਕਿ ਹਜ਼ੂਰ ਮੇਰੇ ਮਾਂ ਬਾਪ ਤੁਹਾਡੇ ਤੇ ਕੁਰਬਾਨ, ਮੈਂ ਆਪ ਦੀ ਸ਼ਾਨ ਦੇ ਵਿੱਚ ਕੁਝ ਲਿਖ ਰਿਹਾ ਸਾਂ। ਫਰਮਾਇਆ ਕੀ ਲਿਖ ਰਹੇ ਸੋ? ਤੇ ਫਿਰ ਆਪ ਨੇ ਦੱਸਿਆ ਕਿ ਮੈਂ ਲਿਖ ਰਿਹਾ ਸਾਂ ਬਲਗਲ ਉਲਾ ਬਿਕਮਾਲਿही ਕਸ਼ਫਤ ਦੁਜਾ ਬਿਜਮਾਲਿही ਹਸਨਤ ਜਮੀउ ਖਿਸਾਲਿही। ਮੈਂ ਲਿਖ ਰਿਹਾ ਸਾਂ, ਤੇ ਜਦੋਂ ਮੈਂ ਇਹ ਲਿਖ ਰਿਹਾ ਸਾਂ ਤੇ ਇੱਥੇ ਆ ਕੇ ਮੇਰਾ ਕਲਮ ਰੁਕ ਗਿਆ ਵੇ, ਤੇ ਹੁਜ਼ੂਰ ਮੈਂ ਇਸ ਗੱਲ ਤੋਂ ਪਰੇਸ਼ਾਨ ਆ। ਤੇ ਆਪ ਨੇ ਤਬਸਮ ਫਰਮਾਇਆ, ਸੁਭਾਨ ਅੱਲਾਹ ਸੁਭਾਨ ਅੱਲਾਹ ਮਾਸ਼ਾਅੱਲਾਹ ਸੁਭਾਨ ਅੱਲਾਹ। ਤੇ ਆਪ ਨੇ ਫਿਰ ਫਰਮਾਇਆ ਕਿ ਸਾਦੀ ਅਗਰ ਤੁਸੀਂ ਇੰਨੇ ਖੂਬਸੂਰਤ ਅਲਫਾਜ਼ ਲਿਖੇ ਨੇ, ਇੰਨਾ ਅੱਛਾ ਕਲਾਮ ਲਿਖਿਆ ਵੇ, ਤੇ ਇਹ ਅੱਲਾਹ ਪਾਕ ਦਾ ਤੁਹਾਡੇ ਤੇ ਕਰਮ ਕਿ ਤੁਸੀਂ ਇੰਨਾ ਅੱਛਾ ਲਿਖਿਆ ਵੇ। ਤੁਸੀਂ ਲਿਖਿਆ ਬਲਗਲ ਉਲਾ ਬਿਕਮਾਲਿही ਕਸ਼ਫਤ ਦੁਜਾ ਬਿਜਮਾਲਿही ਹਸਨਤ ਜਮੀउ ਖਿਸਾਲਿही। ਤੁਸੀਂ ਅਗਰ ਇਹ ਲਿਖਿਆ ਵੇ ਤੇ ਸਾਦੀ ਦੇ ਅੱਗੇ ਲਿਖੋ ਫਿਰ ਸੱਲੂ ਅਲੈहि ਵਾਲਿhi ਸੁਭਾਨ ਅੱਲਾਹ। ਤੇ ਮੇਰੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਇਹ ਵਾਲੀ ਜਿਹੜੀ ਚੌਥੀ ਲਾਈਨ ਮੁਬਾਰਕ ਹੈ, ਇਹ ਜਿਹੜੇ ਖੂਬਸੂਰਤ ਅਲਫਾਜ਼ ਨੇ, ਇਹ عطا ਕੀਤੇ ਨੇ। ਤੇ ਇਹ ਇੱਕ ਮੁਕਾਮ ਹੈ ਸ਼ੌਰਾ ਦਾ, ਨਾਤ ਗੋ ਸ਼ਾਇਰ ਜਿਹੜੇ ਨੇ ਉਹਨਾਂ ਦਾ ਇਹ ਮੁਕਾਮ ਹੈ। ਤੇ ਅੱਲਾਹ ਤਾਲਾ ਇਹ ਮੁਕਾਮ و ਮਰਤਬਾ ਸਭ ਨੂੰ عطا ਫਰਮਾਏ, ਔਰ ਜਿੰਨੇ ਵੀ ਲਿਖਦੇ ਨੇ, ਜਿਹੜੇ ਪੜ੍ਹਦੇ ਨੇ, ਅੱਲਾਹ ਤਾਲਾ ਸਾਰਿਆਂ ਤੇ ਆਪਣਾ ਖਾਸ ਕਰਮ ਔਰ ਫਜ਼ਲ ਫਰਮਾਏ। ਵਕਾਰ ਭਾਈ ਸੁਣਾਓ ਜੀ ਸਾਨੂੰ ਕੁਛ ਜ਼ਰਾ। ਆਏ ਬਾਮ ਆ ਗਿਆ ਹੈ ਕਰਮ ਆਜ ਬਾਲਾਏ, ਕਰਮ ਆਜ ਬਾਲਾਏ ਬਾਮ ਆ ਗਿਆ ਹੈ, ज़ुबां पर मोहम्मद का नाम आ गया है, ज़ुबां पर मोहम्मद का नाम आ गया है, करम आज बालाए। दरूदों की बारिश है कौनो मकां पर,
درودوں کی بارش ہے کونوں مکان پر کہ آج انبیاء کا امام آ گیا ہے، کہ آج انبیاء کا امام آ گیا ہے، کہ آج انبیاء کا مجھے مل گئی ہے دو عالم کی شاہی، مجھے مل گئی ہے دو عالم کی شاہی، میرا ان کے منگتوں میں نام آ گیا ہے، میرا ان کے منگتوں میں نام آ گیا ہے، میرا ان کے منگتوں میں۔ میرے پاس کچھ بھی نہ تھا روز محشر، میرے پاس کچھ بھی نہ تھا روز محشر، نبی کا وسیلہ ہی کام آ گیا ہے، نبی کا مسیح وسیلہ ہی کام آ گیا ہے، نبی کا وسیلہ ہی۔ اس کلام کے سارے اشعار بڑے اچھے ہیں، لیکن میرا جو پسندیدہ ہے، مزہ تب ہے سرکار محشر میں کہہ دیں، مزہ تب ہے سرکار محشر میں کہہ دیں، وہ دیکھو ہمارا غلام آ گیا ہے، وہ دیکھو ہمارا غلام آ گیا ہے، وہ دیکھو ہمارا غلام آ گیا ہے، کرم آج بالائے بام آ گیا ہے، کرم آج بالائے۔ سبحان اللہ سبحان اللہ سبحان اللہ، کیا خوبصورت کلام ماشاءاللہ۔ اور انہاں دے کرم دی اگر گل ہو رہی ہے تے گل لا کے کچھ کملے نو لجپال کرم کما چھڈیا، گل لا کے کچھ کملے نو لجپال کرم کما چھڈیا، مینوں منگنا پیا نہیں در در تو ایسا خیر سخی نے پا چھڈیا، تے کیوں پلاں اپنے ماضی نو سی جان دا کون نیازی نو، کیوں پلاں اپنے ماضی نو سی جان دا کون نیازی نو، تیرے ناں دی نسبت نے آقا میرے ناں دا رولا پا چھڈیا۔ اور اسی جویں پہلا ذکر کر رہے ساں ثنا خان رسول صلی اللہ علیہ وآلہ وسلم دا، تے اے انہاں واسطے میرا خیال ہے کہ نیازی صاحب نے یہ لائن لکھی ہوئی ہے کہ تیرے ناں دی نسبت نے آقا میرے ناں دا رولا پا چھڈیا۔ ماشاءاللہ جزاک اللہ، بہت خوبصورت کلام۔ جی اپنا دوسرا کلام پیش کرو۔ میری گزارشات پر
آقا کو پیار آ گیا، میری گزارشات پر آقا کو پیار آ گیا، میری گزارشات پر آقا کو پیار آ گیا، آقا کو پیار آ گیا، منگتوں میں ان کے دیکھیے میرا شمار آ گیا، میری تو جان آپ ہیں یا رسول اللہ جی، میری تو جان آپ ہیں آقا جی، میری تو جان آپ ہیں، جانے جہان آپ ہیں، جانے جہان آپ ہیں، دیکھا جو چہرہ آپ کا مجھ کو قرار آ گیا، سبحان میری گزارشات پر مستی نواز سا کیا، تیری نظر بھی خوب ہے، مستی نواز سا کیا، تیری نظر بھی خوب ہے، تیری نظر بھی خوب ہے، جس پہ نگاہ ڈال دی اس کو خمار آ گیا، جس پہ نگاہ ڈال دی اس کو خمار آ گیا، کتنا حسین ہے دیکھیے چہرہ میرے حضور کا، کتنا حسین ہے دیکھیے چہرہ میرے حضور کا، چہرہ میرے حضور کا، جس نے بھی دیکھا یاد سے پروردگار آ گیا، میری گزارشات پر آقا کو پیار آ گیا، آقا کو پیار آ گیا، ڈالا جو میں نے واسطہ، ڈالا جو میں نے واسطہ، ڈالا جو میں نے واسطہ، حسن و حسین پاک کا، ڈالا جو میں نے واسطہ، حسن و حسین پاک کا، حسن و حسین پاک کا، فوراً مدد کو دیکھیے حیدر قرار آ گیا، فوراً مدد کو دیکھیے حیدر قرار آ گیا، میری گزارشات پر آقا کو پیار آ گیا، آقا کو پیار آ گیا۔ سبحان اللہ، ماشاء اللہ۔ تو میرا محبوب نہیں ڈٹھا جنوں ویکھ کے چن شرماوے، تو میرا محبوب نہیں ڈٹھا جنوں ویکھ کے چن شرماوے، بجلی ڈردی لشک نہ مارے متا بے ادبی ہو جاوے،
ਜੇ ਉਹ ਜਾਵੇ ਸੈਰ ਚਮਨ ਦੀ ਸਾਰਾ ਗੁਲਸ਼ਨ ਸੀਸ ਨਵਾਵੇ। ਜੇ ਉਹ ਜਾਵੇ ਸੈਰ ਚਮਨ ਦੀ ਸਾਰਾ ਗੁਲਸ਼ਨ ਸੀਸ ਨਵਾਵੇ। ਜੇ ਉਹ ਪਾਵੇ ਹੱਥ ਫੁੱਲਾਂ ਵਿੱਚ ਰਲ ਜਾਵੇ। ਸਿਫਤਾਂ ਪਾਕ ਰਸੂਲ ਦੀਆਂ ਕੌਣ ਬਿਆਨ ਸੁਣਾਵੇ। ਕਿਹੜਾ ਇੱਥੇ ਗਿਣ ਗਿਣ ਦੱਸੇ ਜਿੱਥੇ ਜ਼ਿੰਦਗੀ ਵੀ ਮੁੱਕ ਜਾਵੇ। ਆਜ਼ਮ ਏਡਾ ਸੋਹਣਾ ਮਾਹੀ ਸਾਨੂੰ ਕਿਧਰੇ ਨਜ਼ਰ ਨਾ ਆਵੇ। ਆਜ਼ਮ ਏਡਾ ਸੋਹਣਾ ਮਾਹੀ ਸਾਨੂੰ ਕਿਧਰੇ ਨਜ਼ਰ ਨਾ ਆਵੇ। ਸਾਡੇ ਅਗਲੇ ਸਨਾ ਖਾਨ ਸਾਡੇ ਬਹੁਤ ਪਿਆਰੇ ਦੋست جناب محمد رضوان، میں گزارش کرنا کہ اپنی حاضری پیش کرو۔ بسم اللہ جی۔ جی کردا مدینے دے آسایاں، مدینے دیاں ہون گلیاں، جی کردا مدینے دے آسایاں، مدینے دیاں ہون گلیاں، کاسا پھڑ کے کراں میں گدایاں، مدینے دیاں ہون گلیاں، جی کردا یار طبیبو دور ہٹ جاؤ، نبض میری نوت نہ لاؤ، یار طبیبو دور ہٹ جاؤ، نبض میری نو ہتھ نہ لاؤ، مکھ یار دا ہے ساڈیاں دوائیاں، مدینے دیاں ہون گلیاں، مکھ یار دا ہے ساڈیاں دوائیاں، مدینے دیاں ہون گلیاں، جی کردا۔ سبحان اللہ۔ اور کل عالم تو چنگیاں گلیاں، جیتھے مدینی لایا تلیاں، کل عالم تو چنگیاں گلیاں، جیتے مدینی لایا تلیاں، جینا دیاں رب قسمان چایا، مدینے دیاں ہون گلیاں، جینا دیاں رب قسمان چایا، مدینے دیاں ہون گلیاں، جی کردا۔ سبحان اللہ۔ اور کم کراں میں نال شوقاں، گلیاں ہنجواں نال تروکاں، کم کراں میں نال شوقاں، گلیاں ہنجواں نال
کبوتروں کا کراں پلکاں دے نال صفایاں مدینے دیاں ہون گلیاں جی کردا سبحان اللہ. اور آوا کولے کرو منظوری اوتھے زندگی ہو جائے پوری آوا کولے کرو ہوتے زندگی ہو جائے پوری پھر پینے کدی بھی نہ جدائیاں مدینے دیاں ہون گلیاں پھر پینے کدی بھی نہ جدائیاں مدینے دیاں ہون گلیاں جی کردا مدینے دے آسایاں مدینے دیاں ہون گلیاں کاسا پھڑ کے کراں میں گدایاں مدینے دیاں ہون گلیاں سبحان اللہ سبحان اللہ ماشاء اللہ ماشاء اللہ. کاسا پھڑ کے کراں میں گدائیاں مدینے دیاں ہون گلیاں تے دور آقا تو دوریاں ہوون دل دیاں آساں پوریاں ہوون تے کراں سجدے تے ونڈا میں مٹھائیاں مدینے دیاں ہون گلیاں. اور بڑا خوبصورت شعر تسی پڑھ رہے سو کہ یار طبیبو دور ہٹ جاؤ نبض میری نو ہاتھ نہ لاؤ تے مکھ یار دا ہے ساڈیاں دوائیاں مدینے دیاں ہون گلیاں تے حکیمہ طبیباں دے وس دی یہ گل نہیں میری مرض دا ہور کوئی بھی حل نہیں حکیمہ طبیباں دے وس دی یہ گل نہیں میری مرض دا ہور کوئی بھی حل نہیں تسی آ کے دکھا جاؤ اے صورت پیاری آ مینڈا ڈھولا کراں بیٹھی زاری گل مکدی مکاواں تو جتے ہو میں ہاری آ مینڈا ڈھولا کراں بیٹھی زاری. سبحان اللہ جی. کوئی اگلا کلام پیش کرو جی. بسم اللہ. زہے مقدر حضور حق سے سلام آیا پیام آیا جھکاؤ نظریں بچھاؤ پل کے ادب کا اعلیٰ مقام آیا زہے مقدر سبحان اللہ. یہ کون سر سے کفن لپیٹے چلا ہے الفت کے راستے پہ یہ کون سر سے کفن لپیٹے چلا ہے الفت کے راستے پہ فرشتے حیرت سے تک رہے ہیں یہ کون سی احترام آیا زہے مقدر سبحان اور اللہ. فضا میں لبیک کی صدائیں ظفر شتا عیش گونجتی ہے سبحان اللہ. فضا میں
زفرشتا عیش گونجتی ہے، ہر ایک قربان ہو رہا ہے، زباں پہ یہ کس کا نام آیا، زہ مقدر، یہ راہ حق ہے سنبھل کے چلنا، یہاں ہے منزل قدم قدم پہ، یہ راہ حق ہے سنبھل کے چلنا، یہاں ہے منزل قدم قدم پہ، پہنچنا دے پہ تو کہنا کا سلام لیجے غلام آیا، زہ مقدر، سبحان اور یہ کہنا کا بہت سے عاشق تڑپتے سے چھوڑ آیا ہوں میں، یہ کہنا کا بہت سے عاشق تڑپتے سے چھوڑ آیا ہوں میں، بلاوے کے منتظر ہیں لیکن نہ صبح آیا نہ شام آیا، زہ مقدر حضور حق سے سلام آیا، پیام آیا، جھکاؤ نظریں بچھاؤ پل کے، ادب کا اعلیٰ مقام آیا، زہ مقدر۔ سبحان اللہ، سبحان اللہ، ماشاء اللہ، ماشاء اللہ، سبحان اللہ، ماشاء اللہ۔ آج دی یہ خوبصورت محفل اللہ پاک اپنی بارگاہ وچ قبول و منظور فرمائے۔ میں تواڈے سب دا شکریہ ادا کردا کہ تسی سارے نے اتھے آ کے اسٹوڈیو نوں رونق بخشی اور بہت خوبصورت کلام پڑھیا۔ اللہ پاک تواڈا سب دا آنا جانا، اے ذکر جو اسی کیتا ہوئے، جو اسی سنے اور جو ساڈے ناظرین سن رہے نے، ناظرین دیکھ رہے نے، سامعین سن رہے نے، اللہ تعالیٰ اس سننا سنانا قبول فرمائے، اور اس ذکر دی برکت دے نال جو بھی تکالیف، پریشانیاں، مصیبتیں ہیں نے وہ اللہ تعالیٰ دور فرمائے۔ اللہ تعالیٰ نے اپنے حبیب دا ذکر اپنے تو جدا نہیں کیتا، اور کلمے تو لے کے عبادات تک، جنت تو لے کے گلزار تک، گل و گلزار تک، جتھے بھی اللہ دا ذکر ہے اوتے نال اللہ دے محبوب نبی کریم صلی اللہ علیہ وآلہ وسلم دا ذکر بھی موجود ہے، اور اللہ تعالیٰ نے اپنے حبیب حضرت محمد مصطفیٰ صلی اللہ علیہ وآلہ وسلم نو اپنی ذات دا مظہر بنایا، اور اپنی بہت ساری صفات اپنے نبی کریم صلی اللہ علیہ وآلہ وسلم نو عطا کیتیاں، آپ دیاں گلاں نو قرآن مجید بنا دیتا، اور اللہ تعالیٰ نے اسے قرآن مجید دے وچ اپنے نبی نو بہت اچھے پیارے سونے اور آپ دیاں اداواں دے نال یاد کیتا اور بلایا، اور پھر انہاں تھاواں دیاں، اس شہر دیاں، اس جگہ دیاں قسماں کھا دیاں کہ جتھے میرے نبی کریم صلی اللہ علیہ وآلہ وسلم دے قدم مبارک لگے نے۔ تے دعا ہے کہ سونا رب ساڈی اس کوشش نو، کاوش نو قبول و منظور فرمائے۔ ہون تک دے اس جو بھی اسی پڑھیا اللہ پاک کو سارا قبول فرمائے۔ اجازت دیو ان لفظاں دے نال کہ لیو یار حوالے رب دے میلے 4 دناں دے، اس دن عید مبارک ہو سی جس دن پھر ملیں گے، رب رکھا اللہ بیلی، پاکستان زندہ باد۔